ਸੁਪਰ ਪਾਵਰ ਤੋਂ ਹੁਣ ਸੌਫਟ ਪਾਵਰ ਦਾ ਸਫ਼ਰ ਜਿਹੜਾ ਹੈਗਾ ਤੈਅ ਹੋ ਚੁੱਕਿਆ ਹੈ। ਜੇ ਤੇ ਮੁਆਹਿਦਾ ਹੋ ਵੀ ਜਾਂਦਾ ਹੈ ਤੇ ਕੀ ਲੱਗਦਾ ਹੈ ਇਹ ਸਭ ਮਾਮਲਾਤ ਜਿਹੜੇ ਨੇ ਨਿਊ ਵਰਲਡ ਆਰਡਰ ਵੱਲ ਜਾ ਸਕਦੇ ਨੇ, ਮਾਮਲਾਤ ਨਿਊ ਵਰਲਡ ਆਰਡਰ ਆ ਸਕਦਾ ਹੈ? ਦੇਖੋ ਨਿਊ ਵਰਲਡ ਆਰਡਰ ਹਮੇਸ਼ਾ ਜਦੋਂ ਵੀ ਇਸ ਤਰ੍ਹਾਂ ਦੀ ਖਾਸ ਤੌਰ ਤੇ ਸੁਪਰ ਪਾਵਰਸ ਜਿਹੜੀਆਂ ਨੇ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਨੇ ਤੇ ਮੈਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਦੁਨੀਆ ਨੂੰ ਇੱਕ ਹੋਰ ਚੀਜ਼ ਦੀ ਇਸ ਤੋਂ ਬਾਅਦ ਸਮਝ ਆਏਗੀ। ਔਰ ਉਹ ਕੀ ਸਮਝ ਆਂਦੀ ਕਿ ਮਤਲਬ ਅਗਰ ਪਹਿਲੇ ਵਾਲਾ ਦੇਖੀਏ ਤੇ ਸੁਪਰ ਪਾਵਰ ਦੇ ਨਾਲ ਸਭ ਖੜੇ ਹੁੰਦੇ ਸਨ, ਇਸ ਵਕਤ ਲੋਕ ਸੁਪਰ ਪਾਵਰ ਦੇ ਨਾਲ ਨਹੀਂ ਖੜੇ ਹੋਏ, ਬਲਕਿ ਉਹ ਜਿਹੜੇ ਇਟਲੀ ਫਰਾਂਸ ਵਗੈਰਾ ਉਹ 40 ਮੁਲਕਾਂ ਨੇ ਆਪਣੇ ਅਲੱਗ ਇਜਲਾਸ ਕੀਤੇ ਕਿ ਆਪਣੇ ਹੁਰਮਜ਼ ਨੂੰ ਖੁਲਾਉਣ ਵਾਸਤੇ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਅਮਰੀਕਾ ਜਿਹੜਾ ਵੀ ਉਹ ਲੱਗ ਰਿਹਾ ਹੈ, ਇਸ ਵਕਤ ਰੀਜਨਲ ਪਾਵਰਸ ਜਿਹੜੀਆਂ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਦੇਖ ਰਹੀਆਂ ਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਆਉਣ ਵਾਲਾ ਦੌਰ ਜਿਹੜਾ ਨਾ ਉਹ ਰੀਜਨਲ ਕੋਆਪਰੇਸ਼ਨ, ਰੀਜਨਲ ਰਿਲੇਸ਼ਨਸ, ਰੀਜਨਲ ਸਿਕਿਉਰਿਟੀ ਦਾ ਦੌਰ ਹੋਏਗਾ। ਸਭ ਨੂੰ ਇਹ ਸਮਝ ਆਏਗੀ ਕਿ ਅਸੀਂ ਆਪਣੀ ਸੇਫਟੀ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਆਪਣੀ ਪ੍ਰੋਸਪੈਰਿਟੀ ਵਾਸਤੇ ਅਸੀਂ ਕਿਸੇ ਵੱਡੀ ਤਾਕਤ ਨਾਲ ਨਹੀਂ ਵੇਖਣਾ, ਬਲਕਿ ਅਸੀਂ ਆਪ ਬਹੁਤ ਵੱਡੀ ਤਾਕਤ ਹਾਂ ਕਿ ਮਿਲ ਕੇ ਸਾਰੇ ਅਸੀਂ ਬਹੁਤ ਸਾਰੇ ਮਸਾਇਲ ਜਿਹੜੇ ਆ ਉਹ ਹੱਲ ਕਰ ਸਕਦੇ ਹਾਂ। ਤੇ ਇਹੀ ਜਿਹੜਾ ਨਾ ਅੱਗੇ ਫਾਰਮੂਲਾ ਚੱਲੇਗਾ ਕਿਉਂਕਿ ਜਿਹੜੀ ਗਲਫ ਕੰਟਰੀਜ਼ ਨੇ, ਅਰਬ ਮਮਾਲਿਕ ਜਿਹੜੇ ਨੇ ਉਹਨਾਂ ਨੇ ਅਮਰੀਕਾ ਨੂੰ ਅੱਡੇ ਦਿੱਤੇ ਸਨ ਔਰ ਅਮਰੀਕਾ ਨੇ ਗਾਰੰਟੀ ਦਿੱਤੀ ਸੀ ਉਹਨਾਂ ਦੀ ਸਿਕਿਉਰਿਟੀ ਦੀ। ਲੇਕਿਨ ਇਸ ਸੂਰਤ ਹਾਲ ਦੇ ਵਿੱਚ ਜਦੋਂ ਅਮਰੀਕਨ ਅੱਡਿਆਂ ਦੇ ਉੱਤੇ ਹੋਇਆ ਤੇ ਉਹ ਮੁਲਕ ਮੁਤਾਸਰ ਹੋਏ ਨੇ, ਠੀਕ ਹੈ, ਉਹਨਾਂ ਦੀ ਇਕਨੋਮੀ ਮੁਤਾਸਰ ਹੋਈ, ਉਹਨਾਂ ਦਾ ਇਮੇਜ ਡੈਮੇਜ ਹੋਇਆ ਤੇ ਇਵਨ ਕਿ ਅਮਰੀਕਾ ਆਪ ਵੀ ਕੁਝ ਨਹੀਂ ਕਰ ਸਕਿਆ ਤੇ ਇਸ ਹਵਾਲੇ ਨਾਲ ਖਲੀਜੀ ਮਮਾਲਿਕ ਦਾ ਕਿਰਦਾਰ ਬਹੁਤ ਵੱਡਾ ਹੈ ਇਸ ਪੂਰੇ ਤਨਾਜ਼ੇ ਵਿੱਚ। ਉਹ ਨੋ ਡਾਊਟ ਉਹਨਾਂ ਨੇ ਜਿਹੜਾ ਨਾ ਉਹ ਰੁਕੇ ਰਹੇ ਨੇ, ਉਹਨਾਂ ਨੇ ਇਸ ਜੰਗ ਨੂੰ ਐਸਕੇਲੇਟ ਨਹੀਂ ਕੀਤਾ, ਬਲਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮਾਮਲਾ ਜਿਹੜੇ ਨੇ ਜਿੰਨਾ ਟੂਨ ਡਾਊਨ ਹੋ ਸਕਣ, ਜਿੰਨਾ ਸਬਰ ਤਹਮੁਲ ਦਾ ਮੁਜ਼ਾਹਰਾ ਕੀਤਾ। ਤੇ ਮੈਂ ਉਹੀ ਗੱਲ ਕਰ ਰਿਹਾ ਕਿ ਇਸ ਵਕਤ ਸਭ ਨੇ, ਚਾਹੇ ਉਹ ਇਕਤਦਾਰ ਦੇ ਵਿੱਚ ਲੋਕ ਮੌਜੂਦ ਨੇ ਜਾਂ ਆਵਾਮ ਦੇ ਵਿੱਚ ਲੋਕ ਮੌਜੂਦ ਨੇ, ਔਰ ਨਾ ਸਿਰਫ ਪਾਕਿਸਤਾਨ ਦੇ ਬਲਕਿ ਦੁਨੀਆ ਦੇ ਲੋਕ ਜਿਹੜੇ ਨੇ ਉਹਨਾਂ ਨੇ ਬੜਾ ਇੱਕ ਸੈਂਸੀਬਲ ਰੋਲ ਪਲੇ ਕੀਤਾ। ਤੁਸੀਂ ਜ਼ਰਾ ਪਿਕਚਰ ਅਦਰਵਾਈਜ਼ ਦੇਖੋ ਕਿ ਅਗਰ ਜਿਸ ਤਰ੍ਹਾਂ ਅਮਰੀਕਾ ਨੇ ਸਭ ਨੂੰ ਕਿਹਾ ਆ ਜਾਓ और वो आ जाते और ऐसे बरतानिया, फ्रांस, इटली वगैरह सारे यूरोपीयन यूनियन ਜਿਹੜੀ ਉਹ ਵੀ ਇਸ ਜੰਗ 'ਚ ਸ਼ਾਮਲ ਹੋ ਜਾਂਦੇ ਔਰ ਅਟੈਕਸ ਹੋ ਰਹੇ ਹੁੰਦੇ ਈਰਾਨ ਦੇ ਉੱਤੇ ਔਰ ਆਪਨੇ ਹੁਰਮਜ਼ ਦੀ ਇਸ ਵਕਤ ਕੀ ਸੂਰਤ ਹਾਲ ਹੁੰਦੀ ਤੇ ਇਹ ਵਰਲਡ ਵਾਰ 3 ਦੀ ਤਰਫ ਚੀਨਾ ਚਲੀਆਂ ਜਾਂਦੀਆਂ। ਫਿਰ ਉਸ ਜੰਗ ਨੂੰ ਰੋਕਣਾ ਕਿੰਨੇ ਸੀ? ਇਵਨ ਕਿ ਫਿਰ ਪਾਕਿਸਤਾਨ ਆਪ ਇਫੈਕਟ ਹੁੰਦਾ ਹੈ ਇਹਦੇ ਨਾਲ, ਹੁਣ ਮੁਆਸ਼ੀ ਤੌਰ ਤੇ ਜ਼ਾਹਿਰ ਹੋਇਆ ਹੈ ਇਫੈਕਟ ਤੇ ਹੋਇਆ ਹੈ। ਤੁਸੀਂ ਮੈਂ ਤੁਹਾਨੂੰ ਇੱਕ ਪਿਕਚਰ ਦੇ ਰਿਹਾ ਨਾ, ਉਹਦੇ ਬਾਅਦ ਅਸੀਂ ਇਸ ਤਰਫ ਹੀ ਆ ਜਾਂਦੇ ਹਾਂ, ਲੇਕਿਨ ਤੁਸੀਂ ਪਿਕਚਰ ਇਸ ਵਕਤ ਦੇਖੋ ਬੜੀ ਖੌਫਨਾਕ ਪਿਕਚਰ ਨਜ਼ਰ ਆਉਂਦੀ ਹੈ। ਉਸ ਪਿਕਚਰ ਨੂੰ ਫੋਰਸ ਹੀ ਕਰਦੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਪਾਕਿਸਤਾਨ ਦੀ ਪੂਰੀ 1 ਸਾਲ ਦੀ ਸਟੱਡੀ ਹੈ, ਠੀਕ ਹੈ, थिंक टैंक्स ਇਹਦੇ ਤੇ ਲੱਗੇ ਰਹੇ ਨੇ, ਕੰਮ ਕੀਤਾ ਔਰ ਮੈਨੂੰ ਤੇ ਇਸ ਵਕਤ ਵਾਕਈ ਬੜੀ ਖੁਸ਼ੀ ਹੈ ਕਿ ਉਹ ਅਸੀਂ ਮਤਲਬ ਇਹਦਾ ਤਸੱਵੁਰ ਵੀ ਨਹੀਂ ਸੀ ਕਰ ਸਕਦੇ। ਹਮੇਸ਼ਾ ਕਿਹਾ ਜਾਂਦਾ ਸੀ ਕਿ ਲੋ ਜੀ ਅਸੀਂ ਪਾਕਿਸਤਾਨ ਜਿਹੜਾ ਦੁਨੀਆ 'ਚ ਆਈਸੋਲੇਟ ਹੋ ਗਿਆ ਹੈ, ਪਾਕਿਸਤਾਨ ਡਿਪਲੋਮੈਟਿਕਲੀ ਫਾਰਗ ਹੋ ਗਿਆ, ਪਾਕਿਸਤਾਨ ਨੂੰ ਪ੍ਰੋਐਕਟਿਵ ਕਿਰਦਾਰ ਅਦਾ ਕਰਨਾ ਚਾਹੀਦਾ ਹੈ, ਅਸੀਂ ਹਮੇਸ਼ਾ ਸਾਡੀ ਰਿਐਕਸ਼ਨਰੀ ਅਪਰੋਚ ਹੁੰਦੀ। ਲੇਕਿਨ ਇਸ ਵਕਤ ਅਸੀਂ ਦੇਖਿਆ ਕਿ ਪਾਕਿਸਤਾਨ ਨੇ ਬੜੀ ਐਗਰੈਸਿਵ ਕਿਸਮ ਦੀ ਜਿਹੜੀ ਨਾ ਡਿਪਲੋਮੇਸੀ ਕੀਤੀ ਹੈ ਔਰ ਸਭ ਨਾਲ ਰਾਬਤੇ ਕੀਤੇ ਨੇ, ਸਭ ਨੂੰ ਰੋਕਿਆ ਹੈ ਔਰ ਜਿੱਥੇ ਜੋ ਚੀਜ਼ਾਂ ਬਣਦੀਆਂ ਸਨ, ਜਿਹਦੀ ਮਜ਼ਮਤ ਜਿੱਥੇ ਬਣਦੀ ਸੀ ਉੱਥੇ ਪਾਕਿਸਤਾਨ ਨੇ ਉਹਦੀ ਮਜ਼ਮਤ ਵੀ ਕੀਤੀ ਹੈ। ਔਰ ਇਹੀ ਵਜ੍ਹਾ ਹੋਈ ਕਿ ਪਾਕਿਸਤਾਨ ਦੇ ਉੱਤੇ ਟਰਸਟ ਆਇਆ ਕਿ ਯਾਰ ਇੱਕ ਇਹੀ ਮੁਲਕ ਹੈ ਜਿਹੜਾ ਇਸ ਖਿੱਤੇ ਦੇ ਵਿੱਚ ਉਹਦੇ ਤੋਂ ਮੁਤਾਸਰ ਵੀ ਹੋ ਰਿਹਾ ਹੈ, ਜਿਹੜਾ ਸਟੇਕ ਹੋਲਡਰਸ ਵੀ ਵਿੱਚ ਵੀ ਸ਼ਾਮਲ ਹੈ ਔਰ ਉਹਦੇ ਸਭ ਦੇ ਨਾਲ ਤਾਲੁਕਾਤ ਵੀ ਅੱਛੇ ਨੇ, ਉਹਦੇ ਈਰਾਨ ਨਾਲ ਵੀ ਤਾਲੁਕਾਤ ਬਰਾਦਰਾਨਾ ਨੇ, ਉਹਦੇ ਅਮਰੀਕਾ ਦੇ ਨਾਲ ਵੀ ਦਰੀਨਾ ਤਾਲੁਕਾਤ ਨੇ, ਗੋ ਉਹਨਾਂ ਦੇ ਵਿੱਚ ਉਤਾਰ ਚੜਾਓ ਆਉਂਦਾ ਰਿਹਾ ਦੋਨਾਂ ਮੁਮਾਲਿਕ ਦੇ ਨਾਲ ਸਾਡੇ ਤਾਲੁਕਾਤ ਦੇ ਵਿੱਚ। ਲੇਕਿਨ ਸਾਡੇ ਪੁਰਾਣੇ ਤਾਲੁਕਾਤ ਜਿਹੜੇ ਨੇ ਉਹ ਮੌਜੂਦ ਨੇ। ਫਿਰ ਪਾਕਿਸਤਾਨ ਆਪਣੇ ਗੁੱਡ ਆਫਿਸ ਨੂੰ ਯੂਜ਼ ਕਰਦੇ ਹੋਏ ਉਹਨਾਂ ਦੋਨਾਂ ਤਾਕਤਾਂ ਨੂੰ ਪਾਕਿਸਤਾਨ ਲਿਆ ਬਿਠਾਇਆ ਔਰ ਉਹਨਾਂ ਵਾਸਤੇ ਗੱਲ ਕਰਨ ਲਈ ਦੇਖੋ ਅਸੀਂ ਕੀ ਪੂਰੀ ਦੁਨੀਆ ਜਿਹੜੀ ਹੈ ਉਹ ਮੌਜੂਦ ਹੈ, ਸਭ ਜਗ੍ਹਾ ਟ੍ਰਾਂਸਮਿਸ਼ਨਸ ਚੱਲ ਰਹੀਆਂ ਨੇ। ਕਿਸੇ ਵੀ ਹੁਕੂਮਤ ਵਾਸਤੇ ਸਭ ਤੋਂ ਮੁਸ਼ਕਿਲ ਡਿਪਾਰਟਮੈਂਟ ਜਿਹਨੂੰ ਕੰਟਰੋਲ ਕਰਨਾ ਹੈ ਜਾਂ ਫਿਰ ਜਿਹਦੇ ਵੱਲੋਂ ਕੰਮ ਕਰਨਾ ਹੈ ਉਹ ਸਫਾਰਤੀ ਡਿਪਾਰਟਮੈਂਟ ਹੁੰਦਾ ਹੈ, ਯਾਨੀ ਕਿ ਤੁਹਾਡਾ ਖਾਰਜਾ ਪਾਲਿਸੀ ਜੋ ਬਣਾਣੀ ਹੈ, ਖਾਰਜਾ ਤਾਲੁਕਾਤ, ਤੇ ਉਹ ਪਾਕਿਸਤਾਨ ਨੇ ਕਿਤੇ ਬਿਹਤਰੀਨ ਤਰੀਕੇ ਦੇ ਨਾਲ ਅਦਾ ਕੀਤਾ ਹੈ ਕਿ ਜੋ ਦੋਵੇਂ ਅਫੈਕਟਡ ਕੰਟਰੀਜ਼ ਨੇ ਉਹ ਵੀ ਖੁਸ਼ ਨੇ ਪਾਕਿਸਤਾਨ ਕੋਲੋਂ, ਜੋ ਖਲੀਜੀ ਮਮਾਲਿਕ ਜੋ ਕਿ ਮੁਤਾਸਰ ਹੋਏ ਨੇ ਨਾ ਜੰਗ ਤੋਂ ਉਹ ਵੀ ਖੁਸ਼ ਨੇ, ਤੇ ਬਾਕੀ ਦੁਨੀਆ ਵੀ ਇਵਨ ਕਿ ਜੋ ਕੰਮ ਵੱਡੀਆਂ ਸੁਪਰ ਪਾਵਰਸ ਨਹੀਂ ਕਰਵਾ ਸਕਿਆ ਉਹ ਪਾਕਿਸਤਾਨ ਨੇ ਕੀਤਾ। ਦੇਖੋ ਨਾ ਮੁਹਸਿਨ, ਖੁਸ਼ ਕਿਉਂ ਨਾ ਹੋਈਏ? ਤੁਸੀਂ ਨਹੀਂ ਖੁਸ਼? ਬਿਲਕੁਲ ਖੁਸ਼ੀ ਹੈ, ਮੈਂ ਵੀ ਖੁਸ਼ ਹਾਂ, ਤੁਸੀਂ ਵੀ ਖੁਸ਼ ਹੋ। ਅਸੀਂ ਅਗਰ ਆਪਣੇ ਨਿਊਜ਼ ਰੂਮ ਚਲੇ ਜਾਈਏ ਔਰ ਸਾਡੇ ਬਿਹਾਈਂਡ ਦੇ ਜਿਹੜੇ ਕੈਮਰਾਮੈਨ ਨੇ ਇੱਥੇ ਖੜੇ ਨੇ, ਸਾਡੇ ਪ੍ਰੋਡਿਊਸਰਸ ਨੇ, ਪੈਨਲ ਤੇ ਜਿਹੜੇ ਲੋਕ ਬੈਠੇ ਨੇ, ਕਿਸੇ ਨੂੰ ਪੁੱਛ ਲਓ ਸਭ ਖੁਸ਼ ਨੇ। ਕਿਉਂ ਖੁਸ਼ ਨੇ? ਕਿ ਯਾਰ ਅਮਨ ਕਾਇਮ ਹੋ ਰਿਹਾ। ਬਿਲਕੁਲ। ਔਰ ਅਮਨ ਜਿਹੜਾ ਵੀ ਉਹ ਤੇ ਸਭ ਦੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਂਦਾ। ਹਰ ਕੋਈ ਉਹ ਬੰਦਾ ਖੁਸ਼ ਹੈ ਜੋ ਕਿ ਪਾਕਿਸਤਾਨ ਦਾ ਹਾਮੀ ਹੈ, ਪਾਕਿਸਤਾਨ ਦੀ ਤਰੱਕੀ ਦਾ ਹਾਮੀ ਹੈ। ਜੋ ਪਾਕਿਸਤਾਨ ਦੀ ਤਰੱਕੀ ਦਾ ਹਾਮੀ ਨੇ ਜਾਂ ਪਾਕਿਸਤਾਨ ਦੇ ਦੁਸ਼ਮਣ ਅਨਾਸਰ ਦਾ ਇੱਕ ਕਹਿ ਲੋ ਟੂਲ ਬਣਨਾ ਚਾਹੁੰਦਾ ਹੈ, ਉਹ ਫਿਰ ਖੁਸ਼ ਨਹੀਂ ਨਜ਼ਰ ਆ ਰਿਹਾ ਹੋਵੇਗਾ। ਤੁਹਾਨੂੰ ਇਹਨੂੰ ਅਗਰ ਅਸੀਂ ਸਿਰਫ ਪਾਕਿਸਤਾਨ ਤੋਂ ਹਟ ਕੇ ਅਗਰ ਅਸੀਂ ਬ੍ਰੌਡਰ ਕੈਨਵਸ ਉੱਤੇ ਵੀ ਲੈ ਜਾਈਏ ਨਾ, ਤੈਨੂੰ ਅਸੀਂ ਅਗਰ ਅਮਨ ਦੇ ਉੱਤੇ ਲੈ ਜਾਂਦੇ ਆ, ਠੀਕ ਹੈ, ਤੇ ਉਹ ਅਮਨ ਜਿਹੜਾ ਵੇ ਉਹ ਤੇ ਇਸ ਖਿੱਤੇ ਦਾ ਅਮਨ ਹੈ ਔਰ ਉਸ ਖਿੱਤੇ 'ਚ ਅਮਨ ਹੈ ਤੇ ਉਹਦੇ ਨਾਲ ਦੁਨੀਆ ਦੀ ਪ੍ਰੋਸਪੈਰਿਟੀ ਜੁੜੀ ਹੈ। ਬਿਲਕੁਲ, ਕਿਉਂਕਿ ਦੇਖੋ ਨਾ ਸਟ੍ਰੇਟ ਆਫ ਹੁਰਮਜ਼ ਬੰਦ ਹੋਣ ਦੇ ਨਾਲ ਪੂਰੀ ਦੁਨੀਆ ਹਿਲ ਕੇ ਰਹਿ ਗਈ। ਬਿਲਕੁਲ, ਈਰਾਨ ਦੇ ਕੋਲ ਹੈ ਜਿਹੜਾ ਟੂਲ ਹੈ ਨਾ,
ਇਹ ਉਹਨਾਂ ਦੇ ਐਟਮ ਬੰਬ ਤੋਂ ਜ਼ਿਆਦਾ ਖਤਰਨਾਕ ਔਰ ਹਥਿਆਰ ਉਹਨਾਂ ਦੇ ਕੋਲ ਹੈ। ਠੀਕ ਹੈ ਕਿ ਉਹਨਾਂ ਨੇ ਸਿਰਫ ਉਹ ਨੈਕ ਬੰਦ ਕੀਤੀ, ਉਹਦੇ ਨਾਲ ਪੂਰੀ ਦੁਨੀਆ ਦੀ ਇਕਨੋਮੀ ਜਿਹੜੀ ਉਹ ਹਿਲ ਗਈ। ਉਹਨਾਂ ਨੇ ਨਫਸ ਤੇ ਹੱਥ ਰੱਖਿਆ। ਅੱਛਾ ਜੇ ਖੁਦਾ ਨਾ ਖਾਸਤਾ ਸਾਡੀ ਦੁਆ ਹੈ ਕਿ ਮੁਜ਼ਾਕਰਾਤ ਕਾਮਯਾਬ ਹੋਣ ਤੇ ਕੋਈ ਮੁਆਹਿਦਾ ਹੋ ਜਾਵੇ, ਲੇਕਿਨ ਅੱਲਾਹ ਨਾ करे ਕਿਸੇ ਐਸੀ ਸਿਚੁਏਸ਼ਨ ਤੇ ਪਹੁੰਚ ਜਾਂਦੀ ਹੈ ਗੱਲਬਾਤ ਕਿ ਨਹੀਂ ਮੁਆਹਿਦਾ ਹੋ ਸਕਦਾ, ਤੇ ਫਿਰ ਉਹਦੇ ਕੀ ਅਸਰਾਤ ਹੋਣਗੇ? ਮੁਆਸ਼ੀ ਤੌਰ ਤੇ ਬਹੁਤ ਸਾਰੇ ਮਮਾਲਿਕ ਇਫੈਕਟ ਹੋਏ, ਇਕਤਸਾਦੀ ਤੌਰ ਤੇ ਇਫੈਕਟ ਹੋਏ, ਉਹਦੇ ਫਿਰ ਕੀ ਸੂਰਤ ਹਾਲ ਨਿਕਲੇਗੀ? ਇਨਫਲੇਸ਼ਨ ਦੀ ਸੂਰਤ ਹਾਲ ਤੇ ਬਾਕੀ ਮਾਮਲਾਤ। देखो वैसे तो अगर मेरे को पर्सनली तुसीं पूछो तो मैं तो इस सवाल उत्ते गल ही नहीं करना चाहता, ठीक है कि इस वक्त एक होप और उम्मीद दिलानी बिल्कुल, लेकिन चूंकि तुसीं सवाल कीता तो ਉਹਦੇ ਬਾਅਦ ਦੀ ਅਗਰ ਸੂਰਤ ਹਾਲ ਅਸੀਂ ਦੇਖਨੇ ਆ ਤੇ ਪਹਿਲੀ ਗੱਲ ਤਾਂ ਇਹ ਕਿ ਅਗਰ ਅੱਜ ਜਿਹੜੇ ਮੁਜ਼ਾਕਰਾਤ ਹੁਣ ਸ਼ੁਰੂ ਹੋਣੇ ਨੇ ਔਰ ਕੱਲ ਵੀ ਚੱਲਣੇ ਨੇ, ਚੀਜ਼ਾਂ ਵਾਜ਼ੇ ਹੋ ਜਾਣਗੀਆਂ। ਅਗਰ ਖੁਦਾ ਨਾ ਖਾਸਤਾ ਜਿਵੇਂ ਤੁਸੀਂ ਸਵਾਲ ਕੀਤਾ ਹੈ, ਠੀਕ ਹੈ ਕਿ ਮੁਜ਼ਾਕਰਾਤ 'ਚ ਕੋਈ ਮਸਾਇਲ ਹੁੰਦੇ ਨੇ ਉਹ ਨਹੀਂ ਕਾਮਯਾਬ ਹੁੰਦੇ ਤੇ ਫਿਰ ਇੱਕ ਡੈਡਲੌਕ ਹੋਏਗਾ, ਜੰਗ ਨਹੀਂ ਹੋਏਗੀ। अगर ऐसी सूरत हाल हो गई तो फिर मजीद एक्सटेंड हो जाएगा चीज़ां कि चलो एक होर दौर कर लवांगे मुज़ाकरात दा, ठीक है। और अगर फिर भी नहीं होंदे तो ऑब्वियस जी गल है फिर जो लड़ाई है तो फिर लड़ाई दे विच ते डिस्ट्रक्शन है, तबाही है और फिर वो पूरी दुनिया जिहड़ी दोबारा तो ओहदे लपेट च आएगी। तो मैनूं इस तरह नहीं लगता क्योंकि इस वक्त ਜਿਹੜੇ पूरी दुनिया तो फोन आ रहे हैं पाकिस्तान नूं, ठीक है, और वो सिर्फ पाकिस्तान ही फोन नहीं आ रहे बल्कि ਜਿਹੜੇ ईरान ਨੂੰ ਵੀ ਅਮਰੀਕਾ ਦੇ ਵੀ ਉਧਰ ਵੀ ਰਾਬਤੇ ਜਿਹੜੇ ਨੂੰ ਕੀਤੇ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਚੀਜ਼ਾਂ ਜਿਹੜੀਆਂ ਨੇ ਕਿਸੇ ਪੋਜ਼ਿਟਿਵ ਤਰਫ ਹੀ ਜਾਣ ਔਰ ਮੁਜ਼ਾਕਰਾਤ ਜਿਹੜੇ ਇਹਨਾਂ ਨੂੰ ਕਾਮਯਾਬ ਕੀਤਾ ਜਾਏ। ਤੇ ਐਸੀ ਮੈਨੂੰ ਉਮੀਦ ਹੈ ਕਿ ਜਦੋਂ ਪੂਰੀ ਦੁਨੀਆ ਇਸ ਵਕਤ ਇਨਵੋਲਵ ਹੈ ਇਸ ਸਾਰੀ ਸਿਚੁਏਸ਼ਨ ਦੇ ਵਿੱਚ, ਫਿਰ ਜਿਹੜੇ ਦੋਨੋਂ ਦੇ ਵਫੂਦ ਨੇ ਉਹਨਾਂ ਦੇ ਜਿਹੜੇ ਮੈਂਬਰਸ ਨੇ, ਠੀਕ ਹੈ, ਜਿਨ੍ਹਾਂ ਨੇ ਡਿਸਕਸ਼ਨ ਕਰਨੀ ਹੈ, ਉਹ ਲੋਕ ਵੀ ਪਾਵਰਫੁਲ ਵੀ ਨੇ ਔਰ ਉਹ ਸਮਝਦੇ ਵੀ ਨੇ ਮਾਮਲਾਤ ਨੂੰ, ਉਹ ਜੰਗੀ ਮਾਮਲਾਤ ਨੂੰ ਵੀ ਸਮਝਦੇ ਨੇ, ਉਹ ਸਫਾਰਤੀ ਮਾਮਲਾਤ ਨੂੰ ਵੀ ਸਮਝਦੇ ਨੇ, ਉਹ ਮਈਸ਼ਤ ਨੂੰ ਵੀ ਸਮਝਦੇ ਨੇ, ਉਹ ਲੋਕਾਂ ਨੂੰ ਵੀ ਸਮਝਦੇ ਨੇ, ਲੋਕਾਂ ਦੇ ਜਜ਼ਬਾਤ ਨੂੰ ਵੀ ਸਮਝਦੇ ਨੇ ਔਰ ਉਹ ਫਿਊਚਰ ਨੂੰ ਫੋਰਸੀ ਕਰਨ ਦੀ ਤਾਕਤ ਵੀ ਰੱਖਦੇ ਨੇ, ਠੀਕ ਹੈ, ਵਿਜ਼ਨਰੀ ਲੋਕ ਨੇ। ਤੇ ਲਿਹਾਜ਼ਾ ਇਸ ਲਈ ਮੈਨੂੰ ਲੱਗਦਾ ਹੈ ਕਿ ਮੁਜ਼ਾਕਰਾਤ ਜਿਹੜੇ ਨੇ ਉਹ ਕਾਮਯਾਬ ਹੋਣਗੇ। ਔਰ ਇਹਦੇ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਕਿ ਦੋਨਾਂ ਦੇ ਦਰਮਿਆਨ ਮੀਡੀਏਟਰ ਕੌਣ ਹੈ? ਇਸ ਕੁਰਸੀ ਤੇ ਕਿੰਨੇ ਬਹਿਣਾ ਹੈ? ਦੋਨਾਂ ਨੂੰ ਬਿਠਾ ਕੇ, ਠੀਕ ਹੈ, ਪਾਕਿस्तान ने बहना है और पाकिस्तान फिर दोनों जिथे कोई मसाइल होंगे उन्होंने समझा भी लवेगा, बिठा भी लेगा और पूरी कोशिश करेगा कंसेंसस होवे, क्योंकि इस वक्त मुज़ाकरात दी कामयाबी ਦੇ ਨਾਲ ਪਾਕਿਸਤਾਨ ਦੀ ਇੱਜ਼ਤ ਵੀ ਜੁੜੀ ਹੈ ਕਿਉਂਕਿ ਮੁਜ਼ਾਕਰਾਤ ਤੁਹਾਡੇ ਕੋਲ ਹੋ ਰਹੇ ਨੇ, ਪੰਚਾਇਤੀ ਤੁਸੀਂ ਉਹ ਪੰਚਾਇਤ ਤੁਹਾਡੇ ਘਰ ਲੱਗੀ ਹੈ, तो फैसला हो के जाना है। लेकिन अगर जो ऐसी सिचुएशन होवे तो फिर पाकिस्तान दा इंटरनेशनली ते पाकिस्तान अपने आप को एस्टैब्लिश कर चुकिया एक बेहतरीन सालिस दे तौर ते। ए गल समझ लो कि सुपर पावर नु जो गल मनवा सकदा सुपर पावर कोलों जो मुल्क ਉਹ पाकिस्तान ही है। नहीं बिल्कुल ਇਹਦੇ ਚ ਕੋਈ ਦੋ ਰਾਏ नहीं है। पाकिस्तान ने दस्या ठीक है डिप्लोमेटिकली बेहतरीन अंदाज ਦੇ ਵਿੱਚ ਆਪਣਾ ਕੰਮ ਕਰਕੇ अपनी का परफॉर्मेंस दिखाई है पाकिस्तान ने, ठीक है। और पाकिस्तान ਦੇ ਜਿਹੜੀ ਕਿਆਦਤ ਹੈ, ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਹ ਸਲਾਹੀਅਤ ਮੌਜੂਦ ਹੈ, ਉਹ ਸੁਪਰ ਜੀਨੀਅਸ ਨੇ। मतलब लोग ये कहते हैं कि ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹ ਬੜੇ ਕੋਈ ਅਨਐਕਸਪੈਕਟਡ ਪਰਸਨੈਲਿਟੀ ਹੈ, ਉਹਨਾਂ ਦਾ ਕੋਈ ਪਤਾ ਨਹੀਂ ਚੱਲਦਾ ਕਿ ਸਵੇਰ ਨੂੰ ਕੁਝ ਹੋਰ ਗੱਲ ਕਰਦੇ ਨੇ, ਰਾਤ ਨੂੰ ਕੁਝ ਹੋਰ ਗੱਲ ਕਰਦੇ ਨੇ, ਟਵੀਟ ਤੇ ਕੁਝ ਹੋਰ ਕਹਿ ਦਿੰਦੇ ਨੇ, ਉਹ ਮੀਡੀਆ ਨਾਲ ਗੱਲ ਕਰਦੇ ਹੋਏ ਕੁਝ ਹੋਰ ਕਹਿ ਦਿੰਦੇ ਨੇ। ऐसा नहीं है कि वो कोई बेवकूफ ने, ठीक है, या उन्होंने समझ नहीं है। मैं समझना कि वो सुपर स्मार्ट ने, ठीक है, एक्स्ट्रा स्मार्ट ने वो, ठीक है, वो चीज़ां नूं समझदे ने, वो फोर्सी वो अपने हिसाब नाल चीज़ां नूं मैनूवर करना घुमाना जानदे ने, ठीक है, वो गेम खेलदे ने, वो डिप्लोमैटिकली ਉਹ ਲੋਕਾਂ ਨੂੰ ਆਪਣੇ ਵਰਡਸ ਦੇ ਨਾਲ, ਆਪਣੀ ਬਾਡੀ ਲੈਂਗੁਏਜ, ਆਪਣੀ ਕਮਿਊਨੀਕੇਸ਼ਨ ਦੇ ਨਾਲ ਜਿਹੜਾ ਨਾ ਉਹ ਖੇਲ ਲੈਂਦੇ ਆ ਇਸ ਪੂਰੀ ਸਿਚੁਏਸ਼ਨ ਦੇ ਵਿੱਚ, ਠੀਕ ਹੈ। ਔਰ ਇਸ ਵਕਤ ਤੁਸੀਂ ਦੇਖ ਲਓ ਨਾ ਸਭ ਜਗ੍ਹਾ ਫਿਰ ਵੀ ਬਾਰ-ਬਾਰ ਜਿਨ੍ਹਾਂ ਦੇ ਟਵੀਟਸ ਉਹ ਇਸ ਸਾਰੀ ਸਿਚੁਏਸ਼ਨ ਦੇ ਵਿੱਚ, ਹਾਲਾਂਕਿ ਵਫਦ ਉਹਨਾਂ ਦਾ ਆ ਗਿਆ ਇੱਥੇ, ਵਫਦ ਨੇ ਗੱਲਬਾਤ ਕਰਨੀ ਹੈ, ਠੀਕ ਹੈ। ਅਗਰ ਕੋਈ ਹੋਰ ਹੁੰਦਾ ਪ੍ਰੈਜ਼ੀਡੈਂਟ ਉਹ ਖਾਮੋਸ਼ ਪੈਂਦਾ ਔਰ ਕਹਿੰਦਾ ਯਾਰ ਠੀਕ ਹੈ ਹੁਣ ਵੇਖਣਾ ਕੋ ਤੋਂ ਕੀ ਨਿਕਲਦਾ ਤਾਂ ਕਿ ਲੋਕਾਂ ਤੱਕ ਦੱਸਿਆ ਜਾਏ। ਲੇਕਿਨ ਉਹ ਕੀ ਕਰ ਰਹੇ ਨੇ ਕਿ ਉਹ ਨਾਲੋਂ ਨਾਲ ਆਪਣੇ ਆਪ ਨੂੰ ਰੈਲੀਵੈਂਟ ਰੱਖਿਆ ਹੈ, ਠੀਕ ਹੈ, ਰੈਲੀਵੈਂਟ ਰੱਖਿਆ ਕਿ ਭਾਈ ਠੀਕ ਹੈ ਵਫਦ ਉੱਥੇ ਗਿਆ ਲੇਕਿਨ ਇਹ ਨਾ ਹੋਇਆ ਤੇ ਇਹ ਕਰ ਦਿਆਂਗੇ, ਇਹ ਨਾ ਹੋਇਆ ਤੇ ਇਹ ਕਰ ਦਿਆਂਗੇ, ਇਵਨ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਇਹ ਵੀ ਗੱਲ ਉਹਨਾਂ ਨੇ ਆਖੀ ਕਿ 24 ਘੰਟਿਆਂ 'ਚ ਸਿਚੁਏਸ਼ਨ ਵਾਰ ਹੋ ਜਾਵੇਗੀ ਪਿਕਚਰ ਕੇ ਮੁਜ਼ਾਕਰਾਤ ਹੋਣੇ ਨੇ ਜਾਂ ਨਹੀਂ ਹੋਣੇ ਇਹਨਾਂ ਦੇ ਨਾਲ ਕਾਮਯਾਬ। ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਜੋ ਕਿ ਪ੍ਰੈਸ਼ਰ ਪਾਉਂਦਾ ਹੈ ਆਪਣੇ ਓਪੋਨੈਂਟ ਦੇ ਉੱਤੇ ਕਿ ਭਾਈ ਉਹ ਵੀ ਆਪਣੇ ਸੂਰਤ ਹਾਲ ਚੱਲਣ। ਕੀ ਲੱਗਦਾ ਹੈ ਕਿ ਜੀ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਕੀ ਲੱਗਦਾ ਹੈ ਕਿ ਕੋਈ ਇਹਦਾ ਇੱਕੋ ਹੀ ਰਾਊਂਡ ਵਿੱਚ सूरत हाल निमट जाएगी या फिर इधर राउंड 2 होंगे, 2-3 राउंड्स तक गल जाएगी? देखो इस वक्त ਜਿਹੜਾ ਮੇਨ ਏਜੰਡਾ ਹੈ ਨਾ ਉਹ ਤੇ ਹੈ ਕਿ ਮੁਸਤਕਿਲ ਜੰਗਬੰਦੀ ਹੋ ਜਾਏ, ਠੀਕ ਹੈ। ਜੰਗ ਬੰਦ ਅਗਰ ਹੋ ਜਾਂਦੀ ਹੈ ਔਰ ਉਹਦੇ ਬਾਅਦ ਮਾਮਲਾਤ ਜਿਹੜੇ ਨੇ ਉਹ ਬਹੁਤ ਸਾਰੇ ਨੇ, ਉਹ ਅੱਗੇ ਉਹਨਾਂ ਤੇ ਮਜ਼ੀਦ ਡਿਸਕਸ਼ਨਸ ਹੋ ਸਕਦੇ ਹਨ,
ਠੀਕ ਹੈ ਮੁਸਤਕਿਲ ਜੰਗਬੰਦੀ ਜਿਹੜਾ ਨਾ ਇਹ ਸਭ ਤੋਂ ਵੱਡਾ ਏਮ ਹੈ। ਬਾਕੀ ਜ਼ਾਹਿਰ ਇਹਨਾਂ ਦੇ ਆਪਸ ਦੇ ਜਿਹੜੇ ਮਸਾਇਲ ਨੇ ਕੋਈ ਅੱਜ ਦੇ ਨਹੀਂ ਨੇ ਜਾਂ ਪਿਛਲੇ 40 41 42 ਦਿਨਾਂ ਤੋਂ ਨਹੀਂ ਨੇ, ਉਹਨਾਂ ਦੇ ਕਈ ਸਾਲ ਦੇ ਆਪਸ ਦੇ ਮਸਾਇਲ ਨੇ, ਠੀਕ ਹੈ। ਔਰ ਉਹਨਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਸੇ ਸ਼ਾਇਦ ਜਿਹੜੀ ਚੰਦ ਘੰਟਿਆਂ ਦੀ ਮੁਲਾਕਾਤ ਹੋਏਗੀ ਇਹ ਕਾਫੀ ਨਹੀਂ ਹੁੰਦੀ। ਔਰ ਉਸ ਤੋਂ ਬਾਅਦ ਵੀ ਦੇਖੋ ਨਾ ਬਹੁਤ ਸਾਰੀਆਂ ਚੀਜ਼ਾਂ ਨੇ, ਅਗਰ ਅਸੀਂ ਪਾਕਿਸਤਾਨ ਦੇ ਵਾਲੇ ਨਾਲ ਵੀ ਦੇਖਣਾ ਤੇ ਸਾਡੇ ਵੀ ਅਮਰੀਕਾ ਦੇ ਨਾਲ ਜਿਹੜੇ ਤਾਲੁਕਾਤ ਨੇ ਉਹਨਾਂ 'ਚ ਬਹੁਤ ਸਾਰੀ ਚੀਜ਼ਾਂ ਦੇ ਉੱਤੇ ਉਤਾਰ ਚੜਾਅ ਆਉਂਦਾ ਰਿਹਾ, ਪਾਲਿਸੀ ਦਾ ਸ਼ਿਫਟ ਹੁੰਦਾ ਰਿਹਾ, ਡਿਸਕਸ਼ਨ ਹੁੰਦੀ ਰਹੀ ਹੈ ਤੇ ਲੇਕਿਨ ਦੋਨੋਂ ਮੁਲਕ ਆਪਸ 'ਚ ਲੜੇ ਨਹੀਂ ਨੇ। ਤੇ ਇਸੇ ਤਰ੍ਹਾਂ ਅਗਰ ਈਰਾਨ ਔਰ ਅਮਰੀਕਾ ਦੇ ਤਾਲੁਕਾਤ ਜਿਹੜੇ ਨੇ ਉਹ ਇਸ ਤਰੀਕੇ ਨਾਲ ਇਸਤਵਾਰ ਹੋ ਜਾਂਦੇ ਨੇ ਕਿ ਉਹਨਾਂ ਦੇ ਡਿਪਲੋਮੈਟਿਕ ਤਾਲੁਕਾਤ ਬਹਾਲ ਹੋ ਜਾਣ, ਉੱਥੇ ਅਮਨ ਹੋ ਜਾਏ ਔਰ ਦੋਨੋਂ ਮੁਜ਼ਾਕਰਾਤ ਦੇ ਨਾਲ ਗੱਲਬਾਤ ਦੇ ਨਾਲ ਫਿਰ ਉਹਨਾਂ ਨੂੰ ਕਿਸੇ ਤੀਜੇ ਫਰੀਕ ਦੀ ਜ਼ਰੂਰਤ ਨਾ ਪਵੇ ਕਿ ਦੁਬਾਰਾ ਉਹਨਾਂ ਨੂੰ ਬਿਠਾਇਆ ਜਾਏ ਤੇ ਆਪਸ 'ਚ ਮੁਜ਼ਾਕਰਾਤ ਕਰਦੇ ਰਹਿਣ, ਗੱਲਬਾਤ ਕਰਦੇ ਰਹਿਣ, ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਹਾਲਾਤ ਦੇ ਨਾਲ ਵਕਤ ਦੇ ਨਾਲ ਚੀਜ਼ਾਂ ਬਦਲਦੀਆਂ ਨੇ ਔਰ ਮੁਲਕ ਜਿਹੜੇ ਨੇ ਆਪਣੀ ਆਪਣੀ ਪਾਲਿਸੀਜ਼ ਨੂੰ ਰਿਵਾਈਜ਼ ਕਰਦੇ ਰਹਿੰਦੇ ਨੇ। ਤੇ ਇਹ ਕੋਈ ਵੱਡੀ ਚੀਜ਼ ਨਹੀਂ ਹੈ ਕਿ ਅਗਰ ਇਸ ਤੋਂ ਬਾਅਦ ਵੀ ਮੁਜ਼ਾਕਰਾਤ ਦੇ ਡਿਫਰੈਂਟ ਦੌਰ ਹੁੰਦੇ ਨੇ। ਇਸ ਵਕਤ ਦਾ ਜਿਹੜਾ ਮੇਨ ਚੀਜ਼ ਹੈ ਕਿ ਪਾਕਿਸਤਾਨ ਦੇ ਵਿੱਚੋਂ ਜਦੋਂ ਉੱਠਣ ਤੇ ਗਲੇ ਮਿਲ ਕੇ ਜਾਣ, ਹੱਥ ਮਿਲਾ ਕੇ ਜਾਣ ਔਰ ਉਹ ਕਹਿਣ ਕਿ ਲੋ ਜੀ ਅਮਨ ਹੋ ਗਿਆ, ਦੁਨੀਆ ਜਿਹੜੀ ਨਾ ਉਹਦੀ ਪਰੇਸ਼ਾਨੀ ਅਸੀਂ सूरत-ए-हाल पिक्चर हजे भी कुछ ऐसी ही नजर आ रही है क्योंकि जो दोनों मुल्क मुज़ाकरात वास्ते रेडी हुए ने, लचक विखाई है क्योंकि उससे पहले ईरान दा रवैया भी बहुत रिजिड सी आरजी सीज़फायर तो पहले उन्होंने आख्या सी कि भाई फिर जो होएगा डू और डाई वाली सिचुएशन है साडी, ਅਸੀਂ ਜਾਂ ਲੜਾਂਗੇ ਜਾਂ ਮਰਾਂਗੇ, ਦੋ ਸੂਰਤ-ए-हाल है। लेकिन बाद चो जो सालसी की पाकिस्तान ने विच पै के गलबात करके मामलात निबड़ाए ਤੇ ਫਿਰ ਉਸ ਤੋਂ ਬਾਅਦ ਜਿਹੜਾ ਸੂਰਤ-ए-ਹਾਲ ਨੇ ਕੁਝ ਐਸਾ ਰੁਖ ਇਖਤਿਆਰ ਕੀਤਾ। ਦੇਖੋ ਜਦੋਂ ਵੀ ਦੋ ਤਾਕਤਾਂ ਜਾਂ ਦੋ ਫਰੀਕ ਜਿਹੜੇ ਆਪਸ ਵਿੱਚ ਲੜ ਰਹੇ ਹੋਣ ਔਰ ਮੁਜ਼ਾਕਰਾਤ ਦੀ ਮੇਜ਼ ਤੇ ਆ ਜਾਣ, ਇਹਦਾ ਮਤਲਬ ਹੁੰਦਾ ਹੈ ਕਿ ਉਹ ਆਪਣੀ ਬਹੁਤ ਸਾਰੀ ਐਕਸਟ੍ਰੀਮ ਪੋਜੀਸ਼ਨਸ ਤੋਂ ਪਿੱਛੇ ਹਟ ਕੇ ਬਿਲਕੁਲ ਠੀਕ ਹੈ ਔਰ ਉਹ ਮਜ਼ੀਦ ਹਟਣਾ ਚਾਹੁੰਦੇ ਨੇ। ਠੀਕ ਹੈ ਇਹੀ ਜਿਹੜੇ ਮੁਤਾਲਬਾਤ ਜਦੋਂ ਆਉਂਦੇ ਨੇ ਤੇ ਹਮੇਸ਼ਾ ਜ਼ਿਆਦਾ ਰੱਖੀਆਂ ਜਾਂਦੀਆਂ ਨੇ ਤਾਂ ਕਿ ਅਗਰ ਘਟਾਇਆ ਵੀ ਜਾਏ ਤਾਂ ਕਹਿਣ ਲੋ ਜੀ 10 ਨੇ ਤੇ 10 ਦੇ ਵਿੱਚੋਂ 2 ਘਟਾ ਲਓ, 3 ਘਟਾ ਲਓ, 4 ਘਟਾ ਲਓ, ਠੀਕ ਹੈ। ਇਸ ਤਰ੍ਹਾਂ ਚੀਜ਼ਾਂ ਜਿਹੜੇ ਨਾ ਉਹ ਚੱਲ ਜਾਂਦੀਆਂ ਨੇ। ਜਾਂ ਫਿਰ ਇਹ ਕਹਿੰਦੇ ਚਲੋ ਇਹਨਾਂ ਨੂੰ ਕੱਟੋ ਨਹੀਂ ਲੇਕਿਨ ਇੰਜ ਕਰ ਲਓ ਕਿ ਇਹ ਜਿਹੜਾ ਨਾ 80 ਨਹੀਂ ਇਹਨੂੰ ਇੰਜ ਕਰ ਲਓ 40% ਕਰ ਲਓ, ਇਹਦੇ ਚ ਇਹ ਚੀਜ਼ ਕਰ ਲਓ ਤੇ ਇਹ ਕੱਟ ਦਿਓ, ਠੀਕ ਹੈ। ਤੇ ਦੋਨੋਂ ਜਿਹੜੇ ਨੇ ਉਹ ਹਾਈ ਐਂਡਸ ਦੇ ਉੱਤੇ ਨੇ ਇਸ ਵਕਤ ਵੀ ਮੁਜ਼ਾਕਰਾਤ ਦੇ ਵਾਲੇ ਨਾਲ ਔਰ ਉਹਨਾਂ ਨੇ ਉਸੇ ਤਰ੍ਹਾਂ ਹੀ ਆ ਕੇ ਬੈਠਣਾ ਵੇ ਉੱਤੇ ਤੇ ਫਿਰ ਜਦੋਂ ਗੱਲ ਹੋਏਗੀ ਤੇ ਉਹਦੇ ਚ ਫਿਰ ਅੱਗੇ ਇਹ ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਦੋਨਾਂ ਦੀ ਹੁਣ ਜਿਹੜੀ ਸਲਾਹੀਅਤ ਹੈ ਨਾ ਉਹ ਦੇਖਣੀ ਹੈ ਕਿ ਦੋਵੇਂ ਜਿਹੜੇ ਉਹਨਾਂ ਦੀ ਕਿਸ ਤਰ੍ਹਾਂ ਕਿਹਦੀ ਕਨਵਿੰਸਿੰਗ ਪਾਵਰ ਜ਼ਿਆਦਾ, ਟੇਬਲ ਦੇ ਉੱਤੇ ਹੁਣ ਕੌਣ ਵਿਨ ਕਰਦਾ, ਠੀਕ ਹੈ। ਮੈਦਾਨ ਦੀ ਜੰਗ ਜਿਹੜੀ ਨਾ ਉਹ ਤੇ ਰੁਕ ਗਈ ਹੈ, ਉਹਨੇ ਟੇਬਲ ਦੇ ਉੱਤੇ ਟੇਬਲ ਟਾਕ ਦੇ ਵਿੱਚ ਕੌਣ ਜਿਹੜਾ ਵੇ ਉਹ ਇਸ ਵਾਰ ਨਿਕਲਦਾ। ਔਰ ਉਹਦੇ ਚ ਅਗਰ ਅਸੀਂ ਈਰਾਨੀ ਕਿਆਦਤ ਦੇਖਨੇ ਆ ਤਾਂ ਬਹੁਤ ਸੀਨੀਅਰ ਹੈ ਏਜ ਵਿੱਚ ਵੀ ਔਰਤ ਉਹਨਾਂ ਤੋਂ ਜ਼ਿਆਦਾ ਨੇ ਔਰ ਉਹਨਾਂ ਕੋਲ ਤਜਰਬਾ ਵੀ ਜ਼ਿਆਦਾ ਹੈ। ਦੂਜੀ ਤਰਫ ਅਗਰ ਅਸੀਂ ਦੇਖਨੇ ਆ ਅਮਰੀਕਾ ਦੀ ਜਿਹੜਾ ਉਹਨਾਂ ਦਾ ਵਫਦ ਹੈ ਉਹ ਦੇਖਣਾ ਤੇ ਉਹ ਵੀ ਬਹੁਤ ਸਮਾਰਟ ਲੋਕ ਨੇ, ਬਹੁਤ ਸਮਝਦਾਰ ਨੇ, ਗੋ ਕਿ ਏਜ ਉਹਨਾਂ ਦੀ ਘੱਟ ਹੈ ਲੇਕਿਨ ਚੀਜ਼ਾਂ ਨੂੰ ਬਹੁਤ ਜ਼ਿਆਦਾ ਉਹ ਸਮਝਦੇ ਨੇ। ਔਰ ਇਸ ਤੋਂ ਜ਼ਿਆਦਾ ਵੀ ਹੈ ਕਿ ਉਹਨਾਂ ਦੇ ਥਿੰਕ ਟੈਂਕਸ ਜਿਹੜੇ ਨੇ ਉਹ ਵੀ ਨੇ, ਉਹਨਾਂ ਦੀ ਗਵਰਨਮੈਂਟ ਹੈ, ਸਾਰੀਆਂ ਚੀਜ਼ਾਂ ਉਹ ਪਲਾਨ ਕਰਕੇ ਆਏ ਨੇ, ਉਹਨਾਂ ਕੋਲ ਪੂਰੀ ਚੀਜ਼ਾਂ ਮੌਜੂਦ ਨੇ ਕਿ ਭਾਈ ਕਿਸ ਮੁਤਾਲਬੇ ਤੋਂ ਕਿੰਨਾ ਪਿੱਛੇ ਹਟ ਸਕਦਾ, ਕਿਹੜਾ ਮੁਤਾਲਬੇ ਨੂੰ ਅਸੀਂ ਵਧਾ ਸਕਦੇ ਹਾਂ, ਕਿਹੜੀ ਚੀਜ਼ 'ਚ ਕਿੰਨੇ ਚੇਂਜਸ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਕਤ ਉਹਨਾਂ ਨੂੰ ਦੋਨੋਂ ਵਫੂਦ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੰਨਾ ਕੁ ਕੰਸੈਂਸਸ ਕਿਸ ਚੀਜ਼ ਦੇ ਉੱਤੇ ਕਰ ਸਕਦੇ ਹਾਂ। ਬਿਲਕੁਲ ਇਹ ਕਿਹਾ ਜਾਵੇ ਕਿ ਦੋਨੇ ਵਫੂਦ ਬਹੁਤ ਸਮਾਰਟਲੀ ਖੇਡ ਰਹੇ ਨੇ ਤੇ ਬਿਲਕੁਲ ਗਲਤ ਨਹੀਂ ਹੋਵੇਗਾ। ਲੇਕਿਨ ਇਹ ਗੱਲ ਹਕੀਕਤ ਹੈ ਕਿ ਪਾਕਿਸਤਾਨ ਜਿਹੜਾ ਉਹ ਸਭ ਤੋਂ ਸਮਾਰਟਲੀ ਖੇਡ ਰਿਹਾ। ਪਾਕਿਸਤਾਨ ਦੋਵਾਂ ਨੂੰ ਟੇਬਲ ਆਫ ਡਿਸਕਸ਼ਨ ਤੇ ਲੈ ਆਇਆ ਹੈ। ਇਸ ਵੇਲੇ ਸਭ ਦੀਆਂ ਨਜ਼ਰਾਂ ਇਸਲਾਮਾਬਾਦ ਉੱਤੇ ਨੇ। ਜ਼ਰਾਏ ਕੁਝ ਇਹ ਖਬਰਾਂ ਦੇ ਰਹੇ ਨੇ ਕਿ ਕੁਝ ਦੇਰ ਵਿੱਚ ਮੁਜ਼ਾਕਰਾਤ ਸ਼ੁਰੂ ਹੋ ਜਾਣਗੇ। ਕਲੇਮ ਕੀਤਾ ਜਾ ਰਿਹਾ ਹੈ, ਕੁਝ ਕੋਲੋਂ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਮੁਜ਼ਾਕਰਾਤ ਸ਼ੁਰੂ ਹੋ ਰਹੇ ਨੇ। ਬਹਰਹਾਲ ਜੋ ਸੂਰਤ-ए-हाल ਵੀ ਨਿਕਲੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸਲਾਮਾਬਾਦ ਤੇ ਇਸ ਵਾਸਤੇ ਨੇ ਕਿਉਂਕਿ ਅਮਨ ਇੱਥੋਂ ਹੋਣਾ ਹੈ। ਖਿੱਤੇ ਦਾ ਅਮਨ, ਦੁਨੀਆ ਦਾ ਅਮਨ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। पाकिस्तान तो जो मुज़ाकरात फैसला होगा वो अगे लीड करेगा। दुआ है कि आज तो मुज़ाकरात कामयाब होन ते दोवें फरीकैन जो रह गए अपने अपने मुतालबात मनवा के एक किसी नतीजे ते निकल के सूरत-ए-हाल नू निकलन ते इहदे नाल ही जो रह गए थे। अज ते फिलहाल दे ट्रांसमिशन तो इन्ना ही।